ਛੰਦਾਬੰਦੀ। ਇਸ ਵੀਡੀਓ ਵਿੱਚ ਤੁਹਾਨੂੰ ਖੁਸ਼ਾਮਦੀਦ। ਤੇ ਬੜੇ ਸਾਲਾਂ ਤੋਂ ਦੋਸਤ ਕਹਿ ਰਹੇ ਸਨ ਕਿ ਛੰਦਾਬੰਦੀ ਉੱਤੇ ਕੋਈ ਵੀਡੀਓ ਬਣਾਈ ਜਾਏ ਤੇ ਮੈਂ ਬਹੁਤ ਮਸਰੂਫ ਸਾਂ ਤੇ ਹੁਣ ਥੋੜਾ ਜਿਹਾ ਸਮਾਂ ਮੈਨੂੰ ਮਿਲਿਆ ਤੇ ਮੈਂ ਸੋਚਿਆ ਕਿ ਚਲੋ ਇੱਕ ਛੋਟੀ ਜਿਹੀ ਵੀਡੀਓ ਇਹਦੇ ਤੇ ਬਣਾਉਂਦੇ ਆ ਤੇ ਤੁਹਾਡੇ तमाम ਦੋਸਤਾਂ ਦੀ ਨਜ਼ਰ ਇਸ ਵੀਡੀਓ ਨੂੰ ਮੈਂ ਕਰਾਂਗਾ। ਤੇ ਅੱਜ ਅਸੀਂ ਵੇਖਾਂਗੇ ਕਿ ਛੰਦਾਬੰਦੀ ਕੀ ਹੁੰਦੀ ਹੈ। जनाब छंदाबंदी जिस तरह के बहुत से लोग ਜਿਹੜੇ ਨੇ ਉਹ ਸ਼ਾਇਰੀ ਜਿਹੜੇ ਨੇ ਪੜ੍ਹਦੇ ਨੇ ਸੁਣਦੇ ਨੇ ਸ਼ਾਇਰੀ ਤੇ ਜਿਹੜੀ ਸ਼ੇਰੀ ਲਿਖਤ ਹੈ ਯਾਨੀ ਜਿਹੜੀ ਸ਼ਾਇਰੀ ਹੈਗੀ ਹੈ ਉਹਦਾ ਤੋਲ ਜਾਂ ਉਹਦਾ ਵਜ਼ਨ ਕਰਨ ਵਾਲੀ ਜਿਹੜੀ ਅਟਕਲ ਹੈ ਉਹਨੂੰ ਅਸੀਂ ਛੰਦਾਬੰਦੀ ਕਹਿੰਦੇ ਆ। ਤੇ ਇਸੇ ਅਟਕਲ ਨੂੰ ਅਰਬੀ ਦੇ ਵਿੱਚ ਫਾਰਸੀ ਵਿੱਚ ਤੇ ਉਰਦੂ ਵਿੱਚ ਅਰੂਜ਼ ਕਿਹਾ ਜਾਂਦਾ ਹੈ। ਬਹੁਤ ਸੇ ਲੋਕੀ ਇਸ ਤੋਂ ਵਾਕਿਫ ਨੇ। ਹਿੰਦੀ ਵਿੱਚ ਇਹਨੂੰ ਪਿੰਗਲ ਕਿਹਾ ਜਾਂਦਾ ਹੈ और अंग्रेजी ਵਿੱਚ ਇਹਨੂੰ ਪ੍ਰੋਸੈਡੀ ਕਿਹਾ ਜਾਂਦਾ ਹੈ। ਤੇ ਹੁਣ ਵੇਖਨੇ ਅਸੀਂ ਕਿ ਛੰਦ ਕੀ ਹੁੰਦਾ ਹੈ। ਛੰਦ ਨੂੰ ਸਾਦੇ ਲਫ਼ਜ਼ਾਂ 'ਚ ਅਸੀਂ ਬੈਰ ਵੀ ਕਹਿ ਸਕਦੇ ਹਾਂ, ਮੀਟਰ ਵੀ ਕਹਿ ਸਕਦੇ ਹਾਂ। ਤੇ ਜ਼ਰਾ ਦੀ ਤਾਰੀਫ ਵੇਖ ਲੈਂਦੇ ਹਾਂ ਕਿ ਛੰਦ ਉਸ ਸ਼ੇਰੀ ਲਿਖਤ ਨੂੰ ਆਖਿਆ ਜਾਂਦਾ ਹੈ ਜਿਸ ਵਿੱਚ ਅੱਖਰਾਂ ਦੀ ਜਾਂ ਮਾਤਰਿਆਂ ਦੀ ਗਿਣਤੀ ਇੱਕ ਮਿੱਥੇ ਹੋਏ ਇੱਕ ਤਰਤੀਬ ਦਿੱਤੇ ਹੋਏ ਵਜ਼ਨ ਦੇ ਮੁਤਾਬਕ ਕੀਤੀ ਜਾਂਦੀ ਹੈ ਤੇ ਉਹਨੂੰ ਅਸੀਂ ਛੰਦ ਕਹਿੰਦੇ ਹਾਂ। ਛੰਦ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਹੁੰਦਾ ਹੈ ਮਾਤਰਿਕ ਛੰਦ ਜਾਂ ਮਾਤਰਾਵਾਂ ਦੀ ਵੰਡ ਵਾਲੇ ਛੰਦ ਇਹਨੂੰ ਕਹਿ ਸਕਦੇ ਹਾਂ। ਤੇ ਦੂਸਰਾ ਹੁੰਦਾ ਹੈ ਅੱਖਰੀ ਜਾਂ ਵਰਨਿਕ ਛੰਦ ਯਾਨੀ ਅੱਖਰਾਂ ਦੀ ਜਿਹੜੀ ਵੰਡ ਵਾਲੇ ਛੰਦ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਅੱਖਰੀ ਛੰਦ ਜਾਂ ਕਿ ਆਪਣਾ ਵਰਨਿਕ ਛੰਦ। ਹੁਣ ਅਸੀਂ ਕੁਝ ਛੋਟੀਆਂ ਜਿਹੀਆਂ ਆਪਣਾ ਇਸਤਲਾਹਾਂ ਨੇ ਜਿਨ੍ਹਾਂ ਦੇ ਬਾਰੇ 'ਚ ਸਮਝਣਾ ਬੜਾ ਜ਼ਰੂਰੀ ਹੈ। ਉਹਦੇ 'ਚ ਇੱਕ ਇਸਤਲਾਹ ਹੈਗੀ ਹੈ ਮਾਤਰਾ। ਮਾਤਰਾ ਜਿਹੜਾ ਇੱਕ ਅੱਖਰ ਜਾਂ ਇੱਕ ਲੈਟਰ ਜਿਹੜਾ ਹੈਗਾ ਉਹਨੂੰ ਬੋਲਣ ਤੇ ਜਾਂ ਉਹਨੂੰ ਉਚਾਰਨ ਵਿੱਚ ਜਿੰਨਾ ਸਮਾਂ ਲੱਗਦਾ ਹੈ ਉਹਨੂੰ ਅਸੀਂ ਮਾਤਰਾ ਕਹਿੰਦੇ। ਜਿਸ ਤਰ੍ਹਾਂ ਕਿ ਬਾ, ਇੱਥੇ ਸਮਾਂ ਨੋਟ ਕਰੋ, ਬਾ ਜਾਂ ਪਾ, ਜਾ। ਔਰ ਅਗਰ ਅਸੀਂ ਕਹੀਏ ਬਾ ਤੇ ਤੁਸੀਂ ਵੇਖੋ ਜੀ ਪਹਿਲਾ ਜਿਹੜਾ ਅੱਖਰ ਸੀ ਬ, ਫਿਰ ਕਿਹਾ ਬਾ ਤੇ ਉਹਦਾ ਦੂਣਾ ਸਮਾਂ ਲੱਗਿਆ। ਇਹਦਾ ਮਤਲਬ ਹੈ ਕਿ ਜਿਹੜੀ ਇਹ ਵਾਲੀ ਆਵਾਜ਼ ਹੈ ਇਹ ਬੜੀ ਛੋਟੀ ਆਵਾਜ਼ ਹੈਗੀ ਹੈ ਔਰ ਇਹ ਜਿਹੜੀ ਹੈ ਇਹ ਜ਼ਰਾ ਲੰਬੀ ਆਵਾਜ਼ ਹੈਗੀ ਹੈ। ਸੋ ਇਸ ਤੋਂ ਤਰ੍ਹਾਂ ਫਿਰ ਛੋਟੀ ਆਵਾਜ਼ ਤੇ ਲੰਬੀ ਆਵਾਜ਼ ਦੇ ਨਾਲ ਇੱਕ ਹੈਗਾ ਆਪਣਾ ਇਸਤਲਾਹ ਨੂੰ ਲਘੂ ਕਿਹਾ ਜਾਂਦਾ ਹੈ। ਲਘੂ ਜਿਹੜੀ ਹੈ ਉਹ ਛੋਟੀ ਆਵਾਜ਼ ਜਾਂ ਇੱਕ ਮਾਤਰਾ ਰੱਖਣ ਵਾਲੇ ਹਰਫ ਜਾਂ ਅੱਖਰ ਨੂੰ ਆਖਿਆ ਜਾਂਦਾ ਹੈ। ਮਿਸਾਲ ਤੌਰ ਤੇ ਜਿਸ ਤਰ੍ਹਾਂ ਹੋ ਗਿਆ ਬ, ਪ, ਜ, ਮ। ਸੋ ਜਿੰਨੇ ਵੀ ਲੈਟਰਸ ਨੇ ਉਹਨਾਂ ਨੂੰ ਅਸੀਂ ਕਹਾਂਗੇ ਕਿ ਇਹ ਆਪਣਾ ਲਘੂ ਨੇ ਕਿਉਂਕਿ ਇਹਨਾਂ ਦੀ ਛੋਟੀ ਆਵਾਜ਼ ਹੈ। ਇਹਨੂੰ ਇੱਕ ਦੇ ਨਾਲ ਜ਼ਾਹਿਰ ਕੀਤਾ ਜਾਂਦਾ ਜਾਂ ਅੰਗਰੇਜ਼ੀ ਦਾ ਜਿਹੜਾ ਆਏ ਹੈਗਾ ਉਹਦੇ ਨਾਲ ਵੀ ਜ਼ਾਹਿਰ ਕੀਤਾ ਜਾਂਦਾ ਹੈ ਮੁਖਤਲਿਫ ਕਿਤਾਬਾਂ ਵਿੱਚ। ਅੱਛਾ, ਇਸ ਤੋਂ ਬਾਅਦ ਗੁਰੂ ਜਾਂ ਦਿਰਘ ਇਹਨੂੰ ਕਿਹਾ ਜਾਂਦਾ ਹੈ। ਲੰਮੀ ਆਵਾਜ਼ ਜਾਂ ਜਿਹਦੇ ਵਿੱਚ ਦੋ ਮਾਤਰਾਵਾਂ ਹੁੰਦੀਆਂ ਨੇ ਉਸ ਸ਼ਬਦ ਨੂੰ ਅਸੀਂ ਗੁਰੂ ਕਹਿੰਦੇ ਜਿਸ ਤਰ੍ਹਾਂ ਕਿ ਬਾ, ਪਾ, ਜਾ, ਮਾ, ਰਾ। ਇਹ ਜਨਾਬ ਤੁਹਾਡਾ ਹੋਏਗਾ। ਇਹਨੂੰ ਅਸੀਂ ਦੋ ਨਾਲ ਜ਼ਾਹਿਰ ਕਰਨੇ ਆ ਜਾਂ ਅੰਗਰੇਜ਼ੀ ਦੇ ਕੈਪੀਟਲ ਐਸ ਦੇ ਨਾਲ ਇਹਨੂੰ ਜ਼ਾਹਿਰ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਦਰ, ਦਰ, ਜਿਸ ਤਰ੍ਹਾਂ ਕਰ, ਦੋ ਮਤਲਬ ਇਹਦੀਆਂ ਮਾਤਰਾ ਨੇ। ਠੀਕ ਹੈ ਜੀ। ਤਾਂ ਮੇਰੇ ਖਿਆਲ ਤੁਹਾਨੂੰ ਲਘੂ ਦੀ ਤੇ ਆਪਣਾ ਗੁਰੂ ਦੀ ਜਾਂ ਦੀਰਘ ਦੀ ਸਮਝ ਆ ਗਈ ਹੈ। ਹੁਣ ਅੱਗੇ ਜਾਣੇ ਇੱਕ ਹੋਰ ਖਾਸ ਗੱਲ ਹੈਗੀ ਉਹ ਹੈ ਵਿਸ਼ਰਾਮ। ਵਿਸ਼ਰਾਮ ਨੂੰ ਵਿਸਰਾਮ ਵੀ ਕਿਹਾ ਜਾਂਦਾ ਹੈ। ਤੇ ਵਿਸ਼ਰਾਮ ਦੇ ਜਿਹੜੇ ਮਾਨੇ ਨੇ ਉਹ ਵਕਫਾ ਜਾਂ ਠਹਿਰਾਓ ਹੈ ਜਿੱਥੇ ਰੁਕਦਾ ਕੋਈ ਚੀਜ਼ ਰੁਕਦੀ ਹੈ। ਤੇ ਇਹਦੀ ਵਜ੍ਹਾ ਨਾਲ ਕੀ ਹੁੰਦਾ ਹੈ ਕਿਸੇ ਵੀ ਮਿਸਰੇ ਦੇ ਦੋ ਟੋਟੇ ਹੋ ਜਾਂਦੇ ਨੇ, ਦੋ ਹਿੱਸੇ ਹੋ ਜਾਂਦੇ ਨੇ। ਜਿਸ ਤਰ੍ਹਾਂ ਕਿ ਇੱਕ ਸ਼ੇਰ ਦੀ ਮਿਸਾਲ ਵੇਖੋ, ਰੂਪ ਦਾ ਮੌਸਮ, ਰੰਗ ਦਾ ਮੌਸਮ, ਤਖਤ ਹਜ਼ਾਰੇ ਜੰਗ ਦਾ ਮੌਸਮ। ਤੇ ਇਹਦੇ ਵਿੱਚ ਤੁਸੀਂ ਇਹ ਇੱਕ ਅਲਾਮਤ ਵੇਖ ਰਹੇ ਹੋ ਕੌਮਾ। ਠੀਕ ਹੈ, ਇਹ ਜਿਹੜਾ ਕੌਮਾ ਹੈ ਇਹ ਕੀ ਕਰਦਾ ਪਿਆ ਰੂਪ ਦਾ ਮੌਸਮ ਇੱਥੇ ਠਹਿਰਾਓ ਪੈਦਾ ਕਰਦਾ, ਫਿਰ ਰੰਗ ਦਾ ਮੌਸਮ। ਇਹਦਾ ਮਤਲਬ ਕਿ ਇਹ ਵਿਸ਼ਰਾਮ ਹੈ ਜਿੱਥੇ ਅਸੀਂ ਰੁਕ ਰਹੇ ਹਾਂ। ਠੀਕ ਹੈ, ਇਸੇ ਤਰ੍ਹਾਂ ਇਹ ਵਿਸ਼ਰਾਮ ਨੂੰ ਜ਼ਾਹਿਰ ਕਰਦਾ ਹੈ। ਸੋ ਜਿੱਥੇ ਕੌਮਾ ਲੱਗਾ ਹੋਇਆ ਇਹਦਾ ਮਤਲਬ ਕਿ ਇੱਥੇ ਅਸੀਂ ਰੁਕਣਾ ਹੈ। ਇਹ ਵਿਸ਼ਰਾਮ ਬੜਾ ਅਹਿਮ ਹੈਗਾ ਹੈ। ਜਦੋਂ ਅੱਗੇ ਅਸੀਂ ਗੱਲ ਕਰਾਂਗੇ ਨਾ ਚਾਲ ਦੀ ਗੱਲ ਕਰਾਂਗੇ ਉਹਦੇ ਵਿੱਚ ਇਹਦਾ ਇਸਤੇਮਾਲ ਆਏਗਾ। ਇਹ ਵੇਖੋ ਹੁਣ ਚਾਲ ਆ ਗਈ ਜੇ। ਹੁਣ ਚਾਲ ਜਿਹੜੀ ਜਿਹਨਾਂ ਇਹਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਆਮ ਤੌਰ ਤੇ ਜਿਹੜੀ ਅਰੂਜ਼ ਹੈ ਤੇ ਛੰਦਾਬੰਦੀ ਨਾ ਉਹਦੇ ਵਿੱਚ ਫਰਕ ਕਰਨ ਵਾਲੀ ਜਿਹੜੀ ਚੀਜ਼ ਹੈ ਉਹ ਚਾਲ ਹੀ ਹੈਗੀ ਹੈ। ਕਿਉਂਕਿ ਅਰੂਜ਼ ਦਾ ਵੀ ਕੰਮ ਉਹੀ ਹੈਗਾ ਕਿ ਆਪਣਾ ਅਸ਼ਾਰ ਦੀ ਜਿਹੜੀ ਹੈ ਉਹਨੂੰ ਤੋਲਣਾ ਵੇਖਣਾ, ਉਹਦਾ ਵਜ਼ਨ ਵੇਖਣਾ। ਤੇ ਜਿਹੜੀ ਛੰਦਾਬੰਦੀ ਉਹਦਾ ਕੰਮ ਵੀ ਇਹ ਵੇ। ਲੇਕਿਨ ਚਾਲ ਜਿਹੜੀ ਹੈਗੀ ਹੈ ਇਹ ਦੋਵਾਂ ਵਿੱਚ ਫਰਕ ਪੈਦਾ ਕਰੇਗੀ। ਕਿਸ ਤਰ੍ਹਾਂ? ਪਹਿਲਾਂ ਅਰੂਜ਼ ਜਿਹੜੇ ਲੋਕੀ ਸਮਝਦੇ ਨੇ ਉਹਦੇ ਬਾਰੇ 'ਚ ਤੁਹਾਨੂੰ ਪਤਾ ਹੈ ਕਿ ਅਰੂਜ਼ ਵਿੱਚ ਕੀ ਹੁੰਦਾ ਹੈ
ਉਹਦੇ 'ਚ ਹਰਕਾਤ ਤੇ ਸਕਨਾਤ ਦਾ ਹਿਸਾਬ ਰੱਖਿਆ ਜਾਂਦਾ ਹੈ, ਜਦਕਿ ਛੰਦ ਵਿੱਚ ਮਾਤਰਾਵਾਂ ਜਾਂ ਅੱਖਰਾਂ ਦੀ ਜਿਹੜੀ ਗਿਣਤੀ ਹੈ ਉਹਨੂੰ ਪੂਰਾ ਕੀਤਾ ਜਾਂਦਾ ਹੈ। ਅੱਛਾ, ਜਿਸ ਤਰ੍ਹਾਂ ਅਰੂਜ਼ ਦਾ ਕੋਈ ਵੀ ਮਿਸਰਾ ਵੇਖ ਲਓਗੇ ਨਾ, ਉਸ ਮਿਸਰੇ ਦੇ ਵਿੱਚ ਇੱਕ ਸ਼ੇਰ ਹੈ ਨਾ, ਉਹਦੇ ਉੱਤੇ ਥੱਲੇ ਜਿਹੜੇ ਜਨਾਬ ਹਮੇਸ਼ਾ ਕੀ ਹੁੰਦਾ ਹੈ, ਮੁਤਹਰਿਕ ਦੇ ਸਾਹਮਣੇ ਮੁਤਹਰਿਕ ਤੇ ਸਾਕਨ ਦੇ ਸਾਹਮਣੇ ਸਾਕਨ ਜਿਹੜਾ ਉਹ ਲਿਆ ਜਾਂਦੇ ਨੇ, ਜਦਕਿ ਛੰਦ ਵਿੱਚ ਇੰਜ ਨਹੀਂ ਹੁੰਦਾ। ਉਹਦੇ ਵਿੱਚ ਕੀ ਕੀਤਾ ਜਾਂਦਾ ਹੈ, ਉਹਦੇ ਵਿੱਚ ਅਸੀਂ ਜਨਾਬ ਇਹ ਵਾਲਾ ਜਿਹੜੇ ਨੇ ਅੱਖਰ ਨੇ ਜਾਂ ਮਾਤਰਾ ਨੇ ਉਹਦੀ ਗਿਣਤੀ ਜਿਹੜੀ ਹੈ ਉਹ ਪੂਰੀ ਕਰਨੇ ਆ। ਤੇ ਇੱਕ ਹੋਰ ਖਾਸ ਗੱਲ, ਇੱਕ ਮਿਸਰੇ ਵਿੱਚ ਜਿਹੜੇ ਮਾਤਰਾ ਹੁੰਦੇ ਨੇ ਉਹਨਾਂ ਦੀ ਕੁੱਲ ਤਾਦਾਦ ਤੇ ਇੱਕ ਹੋਰ ਚੀਜ਼ ਇਹਦੇ ਵਿੱਚ ਉਹ ਵਿਸਰਾਮ ਹੈ। ਜਦੋਂ ਅਸੀਂ ਉਹ ਮੁਕਰਰ ਕਰ ਲੈਂਦੇ ਹਾਂ, ਉਹਦੀ ਤਰਤੀਬ ਨੂੰ ਅਸੀਂ ਫਿਕਸ ਕਰ ਲੈਂਦੇ ਹਾਂ, ਤੇ ਇਸ ਸਾਰੇ ਨੂੰ ਅਸੀਂ ਚਾਲ ਕਿਹਾ ਜਾਂਦਾ ਹੈ। ਸਾਦਾ ਜੀ ਗੱਲ ਹੈਗੀ ਹੈ ਕਿ ਕਿਸੇ ਵੀ ਮਿਸਰੇ ਵਿੱਚ, ਕਿਸੇ ਵੀ ਸ਼ੇਰ ਵਿੱਚ ਮਾਤਰਾਵਾਂ ਦੀ ਤਾਦਾਦ ਤੇ ਵਿਸਰਾਮ ਕਿੱਥੇ ਆਉਣਾ ਚਾਹੀਦਾ ਹੈ, ਔਰ ਫਿਰ ਹਰ ਦਫਾ ਉਹ ਮਿਸਰੇ ਦੇ ਉੱਥੇ ਹੀ ਜੋ ਹੈ ਵਿਸਰਾਮ ਆਉਣਾ ਚਾਹੀਦਾ ਹੈ। ਅਗਰ ਅੱਗੇ ਪਿੱਛੇ ਹੋ ਜਾਏਗਾ ਤੇ ਉਹਦੀ ਚਾਲ ਜਿਹੜੀ ਹੈ ਉਹ ਬਦਲ ਜਾਵੇਗੀ। ਤੇ ਜਨਾਬ ਹੁਣ ਅਸੀਂ ਇੱਕ ਛੰਦ ਨੂੰ ਵੀ ਅੱਜ ਥੋੜਾ ਜਿਹਾ ਵੇਖ ਲੈਂਦੇ ਹਾਂ, ਉਹ ਹੈਗਾ ਚੌਪਾਈ ਛੰਦ, ਜਿਸ ਤਰ੍ਹਾਂ ਕਿ ਨਾਮ ਤੋਂ ਜ਼ਾਹਿਰ ਹੈ ਫਾਰਸੀ ਜ਼ੁਬਾਨ ਦਾ ਲਫ਼ਜ਼ ਚੋ ਜਿਸਦਾ ਮਤਲਬ ਚਾਰ ਹੁੰਦਾ ਹੈ। ਤੇ ਇਹਦਾ ਲੱਛਣ ਕੀ ਹੈਗਾ ਜਾਂ ਇਹਦੀ ਕੀ ਤਰਤੀਬ ਹੈਗੀ, ਇਹਦੇ ਵਿੱਚ ਚੌਪਾਈ ਜਿਸ ਤਰ੍ਹਾਂ ਕਿ ਨਾਮ ਤੋਂ ਜ਼ਾਹਿਰ ਹੈ ਚੌਪਾਈ ਚਾਰ ਪਾਏ, ਠੀਕ ਹੈ, ਚਾਰ ਪਾਏ ਤੇ ਚਾਰ ਤੁਕਾਂ 'ਚ ਹੁੰਦੀਆਂ ਨੇ, ਔਰ ਹਰ ਇੱਕ ਜਿਹੜੀ ਤੁਕ ਹੁੰਦੀ ਹੈ, ਤੁਕ ਇੱਕ ਮਿਸਰਾ ਹੈਗਾ, ਉਹਦੇ ਵਿੱਚ 15 ਮਾਤਰਾਵਾਂ ਜਿਹੜੀਆਂ ਨੇ ਉਹ ਪਾਈਆਂ ਜਾਂਦੀਆਂ ਨੇ। ਇਹਦਾ ਉਸ ਇੱਕ ਮਿਸਰੇ ਦੇ ਵਿੱਚ ਜਦੋਂ ਉਹਨੂੰ ਅਸੀਂ ਤੋੜਦੇ ਹਾਂ, ਦੋ ਹਿੱਸੇ ਕਰਦੇ ਹਾਂ, ਤੇ ਪਹਿਲਾ ਜਿਹੜਾ ਵਿਸ਼ਰਾਮ ਹੈ ਉਹ ਜਨਾਬ ਆਉਂਦਾ ਹੈ ਜੀ 8 ਮਾਤਰਾ ਤੇ ਦੂਜਾ ਜਿਹੜਾ ਹੈ 7 ਮਾਤਰਾ ਤੇ ਆਉਂਦਾ ਹੈ। ਤੇ ਅੰਤ ਵਿੱਚ ਹਮੇਸ਼ਾ ਲਘੂ ਹੋਣਾ ਚਾਹੀਦਾ ਹੈ, ਲਘੂ ਮੀਨ ਕੇ ਇੱਕ ਸਿੰਗਲ ਆਉਣਾ ਚਾਹੀਦਾ ਹੈ। ਇੱਕ ਮਿਸਾਲ ਵੇਖ ਲੈਂਦੇ ਹਾਂ ਜੀ, 15 ਮਾਤਰਾਵਾਂ ਨੇ ਤੇ ਇੱਕ ਵਿੰਗੀ ਵੇਖ ਲੈਂਦੇ ਹਾਂ, ਜਾਂ ਇੱਕ ਦੀ ਮਿਸਾਲ ਵੇਖ ਲੈਂਦੇ ਹਾਂ, ਜਿਸ ਤਰ੍ਹਾਂ ਕਿ ਫੇਰ ਕਿਸੇ ਦੀ ਖੋਲੀ ਗੰਢ ਪਹਿਲਾਂ ਆਪਣੇ ਗੁੰਝਲ ਖੋਲ। ਤੇ ਅਗਰ ਅਸੀਂ ਵੇਖੀਏ ਫੇਰ ਇਹਦਾ ਮਤਲਬ ਹੈ ਕਿ ਇਹਦੇ ਵਿੱਚ ਜਨਾਬ ਆਇਆ ਜੇ 2 1, ਕਿਉਂਕਿ ਗੁਰੂ ਰ ਛੋਟੀ ਆਵਾਜ਼ ਹੈਗੀ, ਫੇ 'ਚ ਲੰਮੀ ਆਵਾਜ਼ ਆਈ ਸੀ। ਇਹਦਾ ਮਤਲਬ ਹੈ ਕਿ 2 1 ਕਿਸੇ ਇੱਕ ਤੇ 2 ਨੇ, ਫਿਰ 2 ਖੋਲੀ ਗੰਢ ਇੱਕ, ਐਡ ਹੈਗਾ, ਇਹ ਆਪਣਾ ਨਹੀਂ ਕਾਊਂਟ ਹੋਏਗਾ। ਤੇ ਇਹਦਾ ਮਤਲਬ ਹੋ ਗਿਆ 1 2 3 4 5 6 7 8 9 10 11 12 13 14 15 ਟੋਟਲ ਹੋ ਗਿਆ। ਲੇਕਿਨ ਤੁਸੀਂ ਵੇਖੋ ਕਿ ਇੱਥੇ ਆ ਕੇ ਦਾ ਜਨਾਬ ਰੁਕਦਾ ਪਿਆ, ਫਿਰ ਕਿਸੇ ਦੀ ਖੋਲੀ ਗੰਢ ਪਹਿਲਾਂ ਆਪਣੇ ਗੁੰਝਲ ਖੋਲ। ਤੇ ਤੁਸੀਂ ਵੇਖ ਸਕਦੇ ਹੋ ਕਿ ਜਨਾਬ 2 2 4 2 6 8 ਤੇ ਉਸ ਤੋਂ ਬਾਅਦ 7, ਟੋਟਲ ਇਹਦੀਆਂ ਮਾਤਰਾਵਾਂ ਹੋ ਗਈਆਂ ਜਨਾਬ ਵਾਲਾ 15। ਔਰ ਇਸੇ ਤਰ੍ਹਾਂ ਵੇਖੋ ਪਹਿਲਾਂ ਆਪਣੇ, ਇਹ ਤੁਹਾਡੀਆਂ 8 ਹੋ ਗਈਆਂ, ਗੁੰਝਲ 2 2 ਖੋਲ 2 ਤੇ 1, ਇਹ ਹੋ ਗਏ 7 ਤੇ 15। ਤੁਸੀਂ ਵੇਖ ਸਕਦੇ ਹੋ ਕਿ 15 ਮਾਤਰਾ ਉੱਤੇ ਨੇ ਤੇ 15 ਹੀ ਮਾਤਰਾ ਥੱਲੇ ਨੇ। ਇਹਨੂੰ ਅਸੀਂ ਚੁਪਾਈ ਛੰਦ ਕਹਿੰਦੇ ਹਾਂ। ਇੱਕ ਹੋਰ ਵਿੰਗੀ ਵੇਖ ਲੈਂਦੇ ਹਾਂ, ਮੌਸਮ ਸਾਦੁੱਲਾ ਸ਼ਾਹ ਦਾ ਬੜਾ ਮਸ਼ਹੂਰ ਗਜ਼ਲ ਹੈਗੀ, ਉਹਦੇ 'ਚ ਸ਼ੇਰ ਹੈਗਾ ਜੀ ਕਿ ਮੌਸਮ ਤੇਰੇ ਆਵਨ ਨਾਲ ਮੌਸਮ ਤੇਰੇ ਜਾਵਨ ਨਾਲ। ਤੇ ਵੇਖ ਲਓ 2 2 ਤੇਰੇ ਆਵਨ ਨਾਲ 2 2 2 2 2 2 2 1। ਤੇ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਤੱਕ 8 ਹੈਗਾ, ਇੱਥੇ ਤੱਕ 7 ਹੈਗਾ, ਤੇ ਇਹ 15 ਮਾਤਰਾਵਾਂ ਹੋ ਗਈਆਂ। ਇਸੇ ਤਰ੍ਹਾਂ ਇਹ 8 ਨੇ, ਇਹ 7 ਨੇ, ਤੇ ਇਹ 15 ਮਾਤਰਾਵਾਂ ਹੋ ਗਈਆਂ। ਸੋ ਇਹਨੂੰ ਚੁਪਾਈ ਛੰਦ ਕਿਹਾ ਜਾਂਦਾ। ਬੜਾ ਆਸਾਨ ਹੈ, ਬੜੀ ਆਸਾਨੀ ਨਾਲ ਤੁਸੀਂ ਇਹਨੂੰ ਕਰ ਸਕਦੇ ਹੋ। ਅੱਗੇ ਵੇਖੋ ਇੱਕ ਹੋਰ ਇੱਕ ਵਿੰਗੀ ਵੇਨੇ, ਉਹ ਹੈਗਾ ਰੂਪ ਚੁਪਾਈ। ਅਗਰ 16 ਮਾਤਰਾ ਹੋ ਜਾਣ, ਯਾਨੀ ਐਂਡ ਤੇ ਵੀ ਅਗਰ ਜੇ ਇੱਕ ਦੀ ਜਗ੍ਹਾ ਤੇ ਜੋ ਹੈ ਗੁਰੂ ਹੀ ਆ ਜਾਵੇ, ਤੇ ਉਹਨੂੰ ਅਸੀਂ ਚੁਪਾਈ ਜੋ ਹੈ ਰੂਪ ਚੁਪਾਈ ਛੰਦ ਕਿਹਾ ਜਾਂਦਾ। ਜਿਸ ਤਰ੍ਹਾਂ ਕਿ ਮਿੱਟੀ ਦੇ ਲਿਸ਼ਕਾਰੇ ਵੇਖਾਂ, ਸੋਚਾ ਅੰਦਰ ਤਾਰੇ ਵੇਖਾਂ। ਹੁਣ ਅਗਰ ਤੁਸੀਂ ਗੌਰ ਕਰੋ, ਮਿੱਟੀ ਦੇ ਲਿਸ਼ਕਾਰੇ ਵੇਖਾਂ, ਸੋਚਾ ਅੰਦਰ ਤਾਰੇ ਵੇਖਾਂ, ਤੇ ਤੁਸੀਂ ਅਗਰ ਗੌਰ ਕਰੋਗੇ ਤੇ ਪੂਰੇ 16 ਮਾਤਰਾ ਨੇ, ਇਹ ਵੀ 16 ਮਾਤਰਾ ਨੇ। ਸੋ ਇੱਕ ਐਸਾ ਸ਼ੇਰ ਜਿਹਦੇ ਵਿੱਚ 16 ਮਾਤਰਾ ਪਾਈ ਜਾਂਦੀਆਂ ਨੇ, ਜਿਹੜੇ ਇੱਕ ਮਿਸਰੇ ਦੇ ਵਿੱਚ 16 ਮਾਤਰਾ ਆਉਂਦੀਆਂ ਨੇ, ਉਹਨੂੰ ਅਸੀਂ ਕਹਾਂਗੇ ਇਹ ਰੂਪ ਚੁਪਾਈ ਛੰਦ ਵਿੱਚ ਮਿਸਰਾ ਜਿਹੜਾ ਪਾਇਆ ਜਾਂਦਾ। ਤੇ ਮੈਨੂੰ ਉਮੀਦ ਹੈ ਕਿ ਇੱਥੋਂ ਤੱਕ ਤੁਹਾਨੂੰ ਇਹ ਗੱਲ ਪਹੁੰਚ ਗਈ ਹੈ ਕਿ ਆਪਣਾ ਚੁਪਾਈ ਛੰਦ ਕੀ ਹੁੰਦਾ ਹੈ ਤੇ ਰੂਪ ਚੁਪਾਈ ਛੰਦ ਕੀ ਹੁੰਦਾ ਹੈ। ਇਸੇ ਤਰ੍ਹਾਂ ਹੋਰ ਬਹੁਤ ਸੇ ਛੰਦ ਨੇ। ਮੈਂ ਕੋਸ਼ਿਸ਼ ਕਰਾਂਗਾ ਕਿ ਥੋੜਾ ਜਿਹਾ ਹੋਰ ਟਾਈਮ ਕੱਢਿਆ ਜਾਵੇ ਤੇ ਮਜ਼ੀਦ ਜਿਹੜੇ ਛੰਦ ਨੇ ਉਹਨਾਂ ਉੱਤੇ ਵੀ ਗੱਲ ਕੀਤੀ ਜਾਏ, ਤੇ ਮਿਸਾਲਾਂ ਦੇ ਕੇ ਇਹਨਾਂ ਸਾਰੀ ਚੀਜ਼ਾਂ ਨੂੰ ਸਮਝਾਇਆ ਜਾਏ। ਤੇ ਹੁਣ ਇਜਾਜ਼ਤ ਦੇਵੋ, ਆਪਣਾ ਬਹੁਤ ਸਾ ਖਿਆਲ ਰੱਖੋ, ਬਸ ਦੁਆਵਾਂ 'ਚ ਯਾਦ ਰੱਖੋ।